ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦਾ ਜਿਹੜਾ ਦਿਨ ਹੈ, ਅੱਜ 20 ਸਾਲ ਹੋ ਚੁੱਕੇ ਆ ਜਦੋਂ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਜਦੋਂ 36 ਸਿੰਘਾਂ ਨੂੰ 36 ਸਿੱਖ ਨੌਜਵਾਨਾਂ ਨੂੰ ਚਿੱਠੀ ਸਿੰਘਪੁਰਾ ਦੇ ਮੁਕਾਮ ਦੇ ਉੱਤੇ ਕਸ਼ਮੀਰ ਦੇ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਲਾ ਕੇ। ਇਹ ਇੱਕ ਇਨਸੀਡੈਂਟ ਸੀ ਜਦੋਂ ਇਹ ਵਾਪਰਿਆ ਤੇ ਉਦੋਂ ਜਿਹੜੇ ਅਮਰੀਕਾ ਦੇ ਪ੍ਰਧਾਨ ਸੀ ਬਿਲ ਕਲਿੰਟਨ, ਉਹ ਭਾਰਤ ਦੇ ਦੌਰੇ ਤੇ ਜਾ ਰਹੇ ਸਨ। ਉਹਨਾਂ ਦੇ ਆਉਣ ਦੇ ਮੌਕੇ ਦੇ ਉੱਤੇ ਇਹ ਘਟਨਾ ਵਾਪਰੀ। ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਟੈਨਸ਼ਨ ਹੈਗੀ ਹੈ ਉਹਨੂੰ ਕਿਸੇ ਹੋਰ ਰੰਗਤ ਦੇ ਵਿੱਚ ਪੇਸ਼ ਕਰਨ ਦੇ ਲਈ, ਤੇ ਉਹ ਤੋਂ ਬਾਅਦ ਕਿਵੇਂ ਫਿਰ ਉਹਦੀ ਜਾਂਚ ਦੇ ਥੱਲੇ ਹੋਰ ਜਿਹੜੇ ਕੁਝ ਨੌਜਵਾਨ ਨੇ ਉਹ ਪੱਥਰੀਬਲ ਦੇ ਇਲਾਕੇ ਦੇ ਵਿੱਚੋਂ ਚੁੱਕ ਕੇ ਇਹ ਕਹਿ ਕੇ ਮਾਰ ਦਿੱਤੇ ਗਏ ਕਿ ਉਹ ਜਿਹੜੇ ਨੇ ਮਿਲੀਟੈਂਟ ਸੀ, ਜਿਹੜੇ ਪਾਕਿਸਤਾਨੀ ਸਾਈਡ ਤੋਂ ਆਏ ਸੀ, ਜਦ ਕਿ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਲੋਕਲਸ ਨੇ, ਜਿਹੜੇ ਉੱਥੋਂ ਦੇ ਨਾਗਰਿਕ ਨੇ, ਉਹਨਾਂ ਨੇ ਰੌਲਾ ਪਾਇਆ ਸਾਡੇ ਬੱਚੇ ਹੈਗੇ ਆ, ਸਾਡੇ ਨੌਜਵਾਨ ਨੇ, ਸਾਡੇ ਹੀ ਪਿੰਡਾਂ ਦੇ ਵਿੱਚੋਂ ਚੁੱਕ ਕੇ ਇਹ ਮਾਰੇ ਗਏ ਆ। ਸੋ ਇਸ ਸਾਰੇ ਦੇ ਵਿੱਚ ਜਿਹੜੀ ਜਾਂਚ ਦਾ ਘੇਰਾ ਸੀ ਉਹ ਜਿਹੜੀ ਭਾਰਤੀ ਫੌਜ ਹੈਗੀ ਹੈ ਉਹਦੇ ਉੱਤੇ ਕੱਸਿਆ ਗਿਆ, ਪਰ ਉਹ ਕਿਉਂਕਿ ਇੰਟਰਨਲ ਮੈਟਰ ਸੀ, ਇੰਟਰਨਲੀ ਉਹਨਾਂ ਨੇ ਡੀਲ ਕੀਤਾ, ਕਿਸੇ ਵੀ ਉਹ ਜਿਹੜੀ ਜਾਂਚ ਪੱਤਣ ਨਹੀਂ ਲੱਗੀ ਤੇ ਉਹ ਜਿਹੜੇ ਸਿੱਖ ਚਿੱਠੀ ਸਿੰਘਪੁਰਾ ਦੇ ਮੁਕਾਮ ਤੇ ਮਾਰੇ ਗਏ, ਉਹਨਾਂ ਦਾ ਜਿਹੜਾ ਨਿਆਂ, ਜਿਹੜਾ ਇਨਸਾਫ ਸੀ ਉਹ ਜਿਉਂਦਾ ਤਿਉਂ ਖੜਾ, ਭਾਵੇਂ ਕਿ ਉਹਦੇ ਵਿੱਚ ਇੱਕ ਅਜਿਹੇ ਵੀ ਸਿੱਖ ਸਨ ਜਿਨ੍ਹਾਂ ਨੂੰ ਉੱਥੇ ਮੌਕੇ ਦੇ ਉੱਤੇ ਮਰਿਆ ਸਮਝ ਕੇ ਛੱਡ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਗਵਾਹੀ ਦਿੱਤੀ ਕਿ ਕਿਹੜੇ ਲੋਕ ਸੀ, ਕਿਹੜੀ ਬੋਲੀ ਬੋਲਦੇ ਸੀ, ਕਿਵੇਂ ਕੱਪੜੇ ਪਾਏ ਹੋਏ ਸੀ, ਕੀ ਹਿਸਾਬ ਕਿਤਾਬ ਸੀ, ਸਾਰਾ ਕੁਝ ਉਹਨਾਂ ਨੇ ਨਰੇਟ ਕੀਤਾ, ਜੋ ਜਾਂਚ ਦੇ ਵਿੱਚ ਬਾਅਦ ਦੇ ਵਿੱਚ ਸਾਹਮਣੇ ਆਇਆ। ਪਰ ਇਨਸਾਫ ਨਾ ਦੀ ਨਹੀਂ ਮਿਲ ਸਕੀ ਅੱਜ ਤੱਕ ਵੀ। ਸੋ ਇਸ ਉੱਤੇ ਅਸੀਂ ਦੇਖਦੇ ਹਾਂ ਕਿ ਉੱਥੋਂ ਦੇ ਜਿਹੜੇ ਸਿੱਖ ਹੈਗੇ ਆ ਉਹਨਾਂ ਤੇ ਅਦਰਵਾਈਜ਼ ਵੀ ਪ੍ਰੋਟੈਸਟ ਰਹੇ ਆ ਪਿਛਲੇ ਸਮੇਂ ਦੇ ਵਿੱਚ, ਪਰ ਅੱਜ ਅਸੀਂ 20ਵੀਂ ਵਰ੍ਹੇਗੰਢ ਦੇ ਚਿੱਠੀ ਸਿੰਘਪੁਰਾ ਮੈਸੇਕਰ, ਚਿੱਠੀ ਸਿੰਘਪੁਰਾ ਕਤਲੇਆਮ ਦੀ 20ਵੀਂ ਵਰ੍ਹੇਗੰਢ ਦੇ ਉੱਤੇ ਸਿੱਖਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਕਤਲੇਆਮ ਕੀਤਾ ਗਿਆ ਸੀ ਤੇ ਮੁਸਲਮਾਨ ਨੌਜਵਾਨਾਂ ਨੂੰ ਉਹ ਤੋਂ ਬਾਅਦ ਮਾਰ ਮੁਕਾ ਦਿੱਤਾ ਗਿਆ ਸੀ। ਅੱਜ ਜਿੱਥੇ ਇੱਕ ਕਸ਼ਮੀਰ ਵਾਦੀ, ਕਸ਼ਮੀਰ ਦੀ ਸਾਰੀ ਫਿਜ਼ਾ ਹੈ ਆ ਰਹੀ ਹੈ, ਕਸ਼ਮੀਰ ਕਿਵੇਂ ਪਿਛਲੇ 5 ਅਗਸਤ ਤੋਂ ਲਾਕਡਾਊਨ ਉੱਤੇ ਚੱਲ ਰਿਹਾ ਹੈ, ਕਿਵੇਂ ਕਸ਼ਮੀਰ ਨੂੰ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ, ਕੰਪਲੀਟਲੀ ਜਿਹੜੀ ਕਰਫਿਊ ਦਿੱਤੀ ਹੈ ਅੱਜ ਦੇ ਦਿਨ ਉੱਥੇ ਰਹੀ ਹੈ, ਜਿੰਨੀ ਕੁ ਜਾਣਕਾਰੀ ਉੱਥੋਂ ਪਹੁੰਚੀ ਹੈ। ਸੋ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਜਗਮੋਹਨ ਰਾਇਨਾ, ਜਿਹੜੇ ਕਿ ਜੰਮੂ ਤੋਂ ਸਾਡੇ ਇਸ ਵਕਤ ਬਣੇ ਹੋਏ ਆ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂ ਕਰਦੇ ਹਾਂ। ਰਾਇਨਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਰਾਇਨਾ ਸਾਹਿਬ, ਥੋੜਾ ਜਿਹਾ ਮੈਂ ਜੀ correct करना चाहूंगा, मैं जम्मू में कश्मीर ਜੀ ਜੀ ਸਾਹਿਬ, ਮੈਂ ਠੀਕ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ ਕਰੈਕਸ਼ਨ ਦੇ ਲਈ। ਤੇ ਗੱਲਬਾਤ ਨੂੰ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਇਸ ਬਾਰੇ ਚਿੱਠੀ ਸਿੰਘਪੁਰਾ, ਜਿਹੜੇ ਇਸ ਵਕਤ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ ਜਿਨ੍ਹਾਂ ਨੂੰ ਨਹੀਂ ਪਤਾ, ਇਹ ਕਹਿ ਲਓ ਅਸੀਂ ਹੁਣ ਸਾਲ ਬਾਅਦ ਇਸ ਬਾਬਤ ਗੱਲ ਕਰ ਰਹੇ ਹਾਂ, ਥੋੜ੍ਹੀਆਂ ਜਿਹੀਆਂ ਡੀਟੇਲਸ ਮੈਂ ਜਾਣਨਾ ਚਾਹੂੰਗਾ ਕੀ ਹੋਇਆ ਉਸ ਮੌਕੇ ਦੇ ਉੱਤੇ, ਤੇ ਵਿੱਚ ਜਿਹੜੀ ਫਿਰ ਕਵਰ ਅਪ ਦੀ ਲਾਈਨ ਜਾਂਚ ਕਿਵੇਂ ਡੀਲ ਕੀਤੀ ਗਈ, ਉਹ ਸਾਰੀ ਜਿਹੜੀ ਦਾਸਤਾਨ ਹੈ ਮੈਂ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਜੀ, ਕਸ਼ਮੀਰ ਦੀ ਸਿਚੁਏਸ਼ਨ ਜਿਹੜੀ 1999 ਤੋਂ ਬੜੀ ਹਾਲਤ ਖਰਾਬ ਹੋਈ ਕਸ਼ਮੀਰ ਦੇ ਵਿੱਚ, ਤੇ ਇੱਕ ਮਿਲੀਟੈਂਟ ਰਾਈਜ਼ ਹੋਈ ਤੇ ਚਾਰ ਇੱਥੇ ਬੰਦੂਕਾਂ ਤੇ ਗੋਲੀਆਂ ਨਾਲ ਗੁਰਗਰਾਹਟ ਪੈਦਾ ਹੋਈ ਕਸ਼ਮੀਰ ਦੇ ਵਿੱਚ, ਤੇ ਪੁਰਾਣੀ ਦੀ ਖਾਮੋਸ਼ੀ ਹੈ ਕਸ਼ਮੀਰ ਇਲਾਕੇ ਵਿੱਚ। ਤੇ ਜੀ 20 ਮਾਰਚ ਨੂੰ 2000 ਨੂੰ ਕਿਤੇ ਬਿਲ ਕਲਿੰਟਨ ਇੰਡੀਆ ਦਾ ਪ੍ਰੋਗਰਾਮ ਬਣਿਆ ਸੀ, ਤੇ ਜਿਸਲੇ ਉਹ ਆਏ ਤੇ ਆਉਣ ਪਹਿਲਾਂ ਹੀ ਚਿੱਠੀ ਸਿੰਘਪੁਰਾ एक पिंड है जरा डिस्ट्रिक्ट
ਅਨੰਤਨਾਗ ਵਿੱਚ ਹੈ। ਉੱਥੇ ਤਕਰੀਬਨ 4-5 ਪਿੰਡ ਦੇ ਤੇ ਉਹਨਾਂ 'ਚ ਜਿਹੜੀ ਸਾਰੀ ਜਿਹੜੀ ਆਬਾਦੀ ਸੀ ਉਸ ਰਾਤ ਦੇ ਬੰਦਿਆਂ ਨੂੰ ਕੋਈ 60 ਵਜੇ ਕਰੀਬ ਕੋਈ 20 ਜਿਨ੍ਹਾਂ ਨੇ ਆਰਮੀ यूनिफॉर्म पाई गई थी ग्रीन कलर जी और उन्होंने हाथ ਵਿੱਚ ਬੋਤਲਾਂ ਸ਼ਰਾਬ ਪੀਂਦੇ ਹੋਏ ਆ ਰਹੇ ਸਨ ਤੇ ਗੰਨਾਂ ਮੀਆਂ ਫੜੀ ਸਨ ਤੇ ਉਹਨਾਂ ਨੇ ਕਿਹਾ ਜੀ ਅਸੀਂ ਪਿੰਡ ਤਲਾਸ਼ੀ ਕਰਨੀ ਹੈ ਤੇ ਨਾਰਮਲ ਪ੍ਰੋਸੀਜਰ ਸੀ ਕਿ ਤੁਸੀਂ ਜਿੰਨੇ ਮਰਦ ਬਾਹਰ ਆ ਜਾਓ ਤੇ ਔਰਤਾਂ ਜਿਹੜੀਆਂ ਰਹਿਣ ਤੇ ਇਸ ਵਿੱਚ ਨੇ ਕੀ ਕੀਤਾ ਕਿ ਜਿਹੜੇ ਸਾਰੇ ਪਿੰਡ ਦੇ ਵਿੱਚ ਜਿਹਨੇ ਮਤਲਬ ਛੋਟੇ ਬੜੇ ਬੁੱਢੇ ਸਾਰੇ ਕੱਲ ਕਿਹਾ ਕਿ 2 ਗੁਰਦੁਆਰੇ ਉਹਨਾਂ ਦੇ ਸਾਹਮਣੇ ਬਾਹਰ ਆ ਜਾਓ ਤੇ ਇੱਕ ਸਾਈਡ ਤੇ ਅੱਧੇ ਇੱਕ ਸਾਈਡ ਤੇ ਦੂਸਰੀ ਸਾਈਡ ਸਿੱਖ ਚਲੇ ਗਏ ਤੇ ਇਹ ਜਿਹੜਾ ਇਹ ਹੋਇਆ ਇਹਨਾਂ ਨੇ ਸਾਰੀ ਲਾਈਨ ਬਣਾਓ ਜੀ ਸਭ ਆ ਜਾਓ ਆਪਣੇ ਆਪਣੇ ਆਈਡੈਂਟੀ ਕਾਰਡ ਲਓ ਬਾਹਰ ਉਸ ਵਕਤ ਵੀ ਜਿਸ ਨੂੰ ਅਸੀਂ ਕਰੈਕ ਡਾਊਨ ਕਹਿੰਦੇ ਸਾਂ ਤੇ ਹਰ ਬੰਦਾ ਆਪਣਾ ਆਇਡੈਂਟੀ ਕਾਰਡ ਲੈ ਕੇ ਬਾਹਰ ਆਉਂਦਾ ਸੀ ਜੀ ਤੇ ਇਹਨਾਂ ਨੂੰ ਜਿਸਲੇ ਉਹਨਾਂ ਨੇ ਲਾਈਨ ਅਪ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਹਿਣ ਲੱਗੇ ਅੱਛਾ ਬਈ ਤੁਸੀਂ ਇਸ ਤਰ੍ਹਾਂ ਖੜੇ ਹੋ ਜਾਓ ਸਿੱਧੇ ਤੇ ਇਹਨਾਂ ਦੇਰ ਚੋਂ ਇੱਕ ਸ਼ਾਟ ਕਿੱਦੋਂ ਆਇਆ ਕਿਸੇ ਹੋਰ ਜਗ੍ਹਾ ਤੋਂ ਉਹ ਸ਼ਾਟ ਚੱਲਣ ਦੇ ਨਾਲ ਇਹਨਾਂ ਦੀਆਂ ਬੰਦੂਕਾਂ ਗਰਗਰਾਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿੰਨੇ ਉੱਥੇ ਲਾਈਨ ਵਿੱਚ ਸੀ ਸਾਰਿਆਂ ਨੂੰ ਉਹਨਾਂ ਨੇ ਮਾਰ ਦਿੱਤਾ ਉਹ ਇਸਲੇ ਡਿੱਗੇ ਖੂਨ ਦੇ ਨਾਲ ਲੱਥਪੱਥ ਹੋ ਗਏ ਉਸ ਤੋਂ ਬਾਅਦ ਵੀ ਡਿੱਗੇ ਹੋਏ ਬੰਦਿਆਂ ਉੱਪਰ ਵੀ ਜਾਂਦਿਆਂ ਇਹਨਾਂ ਨੇ ਦੁਬਾਰਾ ਫਾਇਰ ਕੀਤਾ ਕਿ ਬਈ ਕੋਈ ਕਿਸੇ ਕਿਸਮ ਦੀ ਇਹਨਾਂ ਦੀ ਲਾਈਫ ਨਾ ਰਹੇ ਮਤਲਬ ਇਨਸ਼ੋਰ ਕਰ ਰਹੇ ਕਿ ਬਈ ਇਹ ਬਿਲਕੁਲ ਮਰ ਗਏ ਨੇ ਜੀ ਤੇ ਉਹਨਾਂ 'ਚ ਸਿਰਫ ਇੱਕ ਬੰਦਾ ਜਿਹੜਾ ਬਚਿਆ ਸੀ ਉਹਦਾ ਨਾਮ ਨਾਨਕ ਸਿੰਘ ਸੀ ਉਹ ਐਕਚੁਅਲੀ ਕਿਸੇ ਡੈਡ ਬਾਡੀ ਦੇ ਥੱਲੇ ਆ ਗਿਆ ਤੇ ਉਹ ਵੀ ਜ਼ਖਮੀ ਹਾਲਤ ਸੀ ਤੇ ਉਹ ਇੱਕ ਬਚਿਆ ਬਾਕੀ 36 ਜਿਹੜੇ ਸਿੱਖ ਸਨ ਉਹ ਇਸ ਕਾਂਡ ਵਿੱਚ ਮਾਰੇ ਗਏ ਔਰ ਇਹ ਜੰਮੂ ਕਸ਼ਮੀਰ ਦਾ ਸਭ ਤੋਂ ਵੱਡਾ ਕਾਂਡ ਸੀ ਜਿਸ ਵਿੱਚ ਜਿਤਨੇ ਲੋਕ ਇਕੱਠੇ ਉਹਨਾਂ ਨੇ ਮਾਰੇ ਨੇ ਇੱਕ ਮਾਇਨਾਰਟੀ ਨੂੰ ਸਿੱਖ ਮਾਇਨਾਰਟੀ ਨੂੰ ਜੀ ਉਸ ਤੋਂ ਬਾਅਦ ਇਹ ਬੜਾ ਸ਼ੋਰ ਪੈ ਗਿਆ ਔਰ ਸਿੱਖ ਜਿੱਥੇ ਵੀ ਸਨ ਕਸ਼ਮੀਰ ਦੀ ਸਿੱਖਾਂ ਦੀ ਆਬਾਦੀ ਕੋਈ 80,000 ਦੇ ਕਰੀਬ ਹੈ ਜਦਕਿ ਜੰਮੂ ਦੇ ਵਿੱਚ 2,70,000 ਹੈ ਤੇ ਇੱਥੇ ਜਿੰਨੇ ਲੋਕ ਸਾਰੇ ਦੂਸਰੇ ਡਿਸਟ੍ਰਿਕਟ ਤੋਂ ਬਾਰਾਮੂਲਾ ਤੋਂ ਬੜਗਾਮ ਤੋਂ ਸਿੱਖ ਸਾਰੇ ਇਸ ਗ੍ਰਾਂਡ ਤਰਫ ਪੁਰਾ ਤੋਂ ਰਾਹ ਦੌੜਨੇ ਸ਼ੁਰੂ ਹੋ ਗਏ ਤੇ ਉਹਦੇ ਨਾਲ ਇੱਕ ਥੋੜਾ ਜਿਹਾ ਮੈਜੋਰਟੀ ਮੁਸਲਿਮ ਕਮਿਊਨਿਟੀ ਡਰ ਵੀ ਗਈ ਕਿਉਂਕਿ ਹਰ ਸਿੱਖ ਦੇ ਹੱਥ ਵਿੱਚ ਕਿਸੇ ਦੇ ਹੱਥ ਵਿੱਚ ਹਾਕੀ ਸੀ ਡੰਡਾ ਸੀ ਤਲਵਾਰ ਸੀ ਜੋ ਕੋਈ ਸੀ ਜਾ ਉੱਥੇ ਪੁੱਜੇ ਉਸ ਤੋਂ ਬਾਅਦ ਜਿਹੜੇ ਸਰਦਾਰਾਂ ਨੇ ਕਾਫੀ ਸ਼ੋਰ ਪਾਇਆ ਲੇਕਿਨ ਤਦ ਤੋਂ ਨਹੀਂ ਫਿਰ ਇਹ ਜਿਹੜੀ ਕਹਾਣੀ ਉੱਥੇ ਖਤਮ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਸੈਕਿੰਡ ਡੇ ਸਿਕਿਉਰਿਟੀ ਫੋਰਸਿਸ ਨੇ ਕਿਹਾ ਕਿ ਬਈ ਇਹ ਕੀ ਕਹਾਣੀ ਹੋਈ ਹੈ ਕਿਸੇ ਨੇ ਕਿਹਾ ਕਿ ਨੇ ਜੀ ਮਿਲੀਟੈਂਟ ਆਏ ਨੇ ਕਦੀ ਉਹ ਇਲਜ਼ਾਮ ਕਿਨਾ ਲਸ਼ਕਰ ਤੋਬਾ ਤੇ ਲਗਾਉਣ ਕਦੀ ਕੁਝ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਈਆਂ ਤੇ ਫਿਰ ਕੋਈ ਇਹਨਾਂ ਨੇ ਕੀ ਕੀਤਾ ਕੁਝ ਦਿਨ ਬਾਅਦ 2-3 ਦਿਨ ਬਾਅਦ ਹੀ ਇਹਨਾਂ ਨੇ 25 ਮਾਰਚ ਨੂੰ ਕੋਈ ਕੁਝ ਬੰਦੇ ਕੱਢ ਕੇ ਨਾਲ ਇੱਕ ਪਿੰਡ ਤੋਂ 5 ਬੰਦੇ ਕੱਢ ਕੇ ਉਹਨਾਂ ਨੂੰ ਇਹਨਾਂ ਨੇ ਮਾਰ ਕੇ ਫਿਰ ਉਹਨਾਂ ਨੂੰ ਸਾੜ ਵੀ ਦਿੱਤਾ ਔਰ ਉਸ ਤੋਂ ਬਾਅਦ ਦਫਨਾ ਦਿੱਤਾ ਤੇ ਉਸ ਪਿੰਡ ਦੇ ਪੱਥਰੀਵਾਲ ਪਿੰਡ ਵਿੱਚੋਂ ਲੋਕੀ ਸਾਰੇ ਇਕੱਠੇ ਹੋ ਕੇ ਫਿਰ ਮਾਰਚ ਕਰਨ ਤੇ ਅਨੰਤਨਾਗ ਜਿਸ ਕਿ ਸਾਡੇ ਇਹ ਬੰਦੇ ਮਿਲੀਟੈਂਟ ਨਹੀਂ ਸਨ ਤੇ ਇਹਨਾਂ ਨੂੰ ਕਿਉਂ ਮਾਰ ਦਿੱਤਾ ਗਿਆ ਤੇ ਕਿੱਥੇ ਉਹਨਾਂ ਦੀ ਬਾੜੀਆਂ ਇਹ ਪ੍ਰੋਟੈਸਟ 4-5 ਹਜ਼ਾਰ ਦਾ ਆਦਮੀ ਜਿਸਲੇ ਡਿਸਟ੍ਰਿਕਟ ਅਨੰਤਨਾਗ ਵੱਲ ਗਿਆ ਤੇ ਸਿਕਿਉਰਿਟੀ ਫੋਰਸਿਸ ਨੇ ਇਸ ਮਾਰਚ ਨੂੰ ਰੋਕਿਆ ਤੇ ਉੱਥੇ ਫਿਰ ਪਥਰਾਅ ਹੋਇਆ ਉਸ ਤੇ ਫਿਰ ਇਹਨਾਂ ਲੋਕਾਂ ਨੇ ਸਿਕਿਉਰਿਟੀ ਫੋਰਸ ਨੇ ਫਾਇਰ ਕੀਤਾ ਤੇ ਉੱਥੇ 10 ਆਦਮੀ ਸਿਵਲੀਅਨ ਫਿਰ ਮਾਰੇ ਗਏ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪਹਿਲੇ 36 ਆਦਮੀ ਮਾਰੇ ਗਏ ਫਿਰ 5 ਇਨੋਸੈਂਟ ਲੋਕ ਮਾਰੇ ਗਏ ਉਸ ਤੋਂ ਬਾਅਦ 10 ਆਦਮੀ ਜਿਹੜੇ ਪ੍ਰੋਟੈਸਟ ਵਾਲੇ ਉਹ ਮਾਰੇ ਗਏ ਸਾਰੇ ਐਪੀਸੋਡ ਦੇ ਵਿੱਚ ਤਕਰੀਬਨ 50 ਆਦਮੀ ਮਾਰਾ ਗਿਆ ਇਹ ਪ੍ਰੋਟੈਸਟ ਜਿਹੜਾ ਸੀ ਇਸ ਵਿੱਚ 30 ਮਾਰਚ ਨੂੰ ਹੋਇਆ ਸੀ ਕੋਈ 4-5 ਦਿਨ ਕਿ ਬਈ ਬਾਡੀ ਜਿਹੜੀ ਹੈ ਦੁਬਾਰਾ ਉਹ ਕੱਢੋ ਅਸੀਂ ਉਹਦਾ ਟੈਸਟ ਕਰਾਉਣਾ ਚਾਹੁੰਦੇ ਹਾਂ ਕਿ ਇਹ ਬੰਦੇ ਕੌਣ ਨੇ ਇਹ ਕਹਿੰਦੇ ਮਿਲੀਟੈਂਟ ਉਹ ਕਹਿੰਦੇ ਸਿਵਲੀਅਨ ਨੇ ਆਮ ਵਿਚਾਰਾ ਮਜ਼ਦੂਰ ਸੀ ਜਿਸ ਨੂੰ ਉਹਨਾਂ ਨੇ ਮਾਰਿਆ ਤੇ ਉਸ ਤੋਂ ਬਾਅਦ ਪਿਛਲੇ ਸ਼ੋਅ ਤੋਂ ਬਾਅਦ ਫਿਰ ਗਵਰਨਮੈਂਟ ਇਸਲੇ ਬੀਜੇਪੀ ਦੀ ਸੀ LK ਅਡਵਾਨੀ ਦੀ ਹੋਮ ਮਿਨਿਸਟਰ ਸਨ
डॉक्टर फारूक अब्दुल्ला जम्मू कश्मीर भी चीफ मिनिस्टर सी ते काफी शोर पिया ते गवर्नमेंट ने एक जस्टिस पानदान कमीशन अपॉइंट किया कि इंक्वायरी की जाए, लेकिन इंक्वायरी किसके ऊपर की जाए जेडे वो 5 बंदे मारे गए ने पथरी बल वाले जेडे इनोसेंट जी ते वो पथरी जस्टिस पानदान कमीशन सी उसने बेस केस की जगह छिटी सिंहपुरा उसके ऊपर कोई इंक्वायरी नहीं की थी। उस तो बाद उन्होंने ये हेल्ड किया कि भाई ये ਜਿਹੜੇ ਮਾਰੇ ਕੋਲਡ ਬਲੱਡਡ ਮਰਡਰ ਸੀਗਾ ਐਂਡ ਇਸ ਵਿੱਚ ਸਿਕਿਉਰਿਟੀ ਫੋਰਸਿਸ ਇਨਵੋਲਵ ਸਨ ਜਿਹੜੇ ਉਹ 5 ਬੰਦੇ ਮਾਰੇ ਗਏ ਤੇ ਅਸੀਂ ਕਸ਼ਮੀਰ ਦੇ ਸਿੱਖਾਂ ਨੇ ਬੜਾ ਇਹ ਗੱਲ ਕਹੀ ਕਿ ਭਾਈ ਜਦ ਇਹ ਸਿਕਿਉਰਿਟੀ ਫੋਰਸ ਨੇ ਮਾਰੇ ਨੇ ਤੇ ਸਾਡੇ ਬੰਦੇ ਕਿਸੇ ਮਾਰੇ ਨੇ, ਤੁਸੀਂ ਇਨਕੁਆਇਰੀ ਜਿਹੜੀ ਕਰਵਾ ਰਹੇ ਹੋ ਛੱਟੀ ਸਿੰਘਪੁਰਾ ਦੀ ਇਹਦੇ ਛੱਟੀ ਸਿੰਘਪੁਰਾ ਸਾਰੇ ਕੇਸ ਦੀ ਪਰ ਤੁਸੀਂ ਛੱਟੀ ਸਿੰਘਪੁਰਾ ਕੇਸ ਦੀ ਇਨਕੁਆਇਰੀ ਕਿਉਂ ਨਹੀਂ ਕਰਵਾ ਰਹੇ ਜਿਹੜਾ ਬੇਸ ਕੇਸ ਸੀ ਉਸ ਪੱਥਰੀ ਬਲ ਦਾ। पर उस तो बाद किसी ने कोई गल नहीं सुनी। अज 20 साल हो गए ने इस सारे एपीसोड नूं ते कोई भी सरकार जिहड़ी इस मामले विच अज तक सामने नहीं आई। जब कि इस तो बाद फिर CBI की इंक्वायरी हुई। CBI की इंक्वायरी विच भी उन्होंने कहा कि जिहड़े पत्थरी बल दे 5 आदमी मारे गए ने उस विच कुछ फौजी लोग इन्वॉल्व सन जी ते वो फिर सुप्रीम कोर्ट विच केस गया। सुप्रीम कोर्ट केस जान तो बाद फौजी ने कहा कि नहीं असी इन्हों अपने आर्मी के जो रूल्स के तहत ही असी इन्हों मतलब ट्रायल करांगे, लेकिन उस तो बाद वो फिजल आउट हो गया और किसी नूं भी सजा नहीं मिली। उत्थे दी एक जड़ी वो 5 विक्टिम सन ओदी एक फैमिली सी एक राजा बानो उन्हें कहा कि भाई एक इन्ने मर्डर होए ने मैं एक खून होर देंगी, लेकिन मैं इस जस्टिस के पीछे लड़ांगी और एक जिस वक्त भी होएगा असी इसमें मतलब प्रूव करांगे कि भाई ये इनोसेंट लोग जड़े किसने मारे ने ते कौन रिस्पांसिबल ते असी सिख लोग इस गल नूं बार बार ये कहते पे हैं कि तुसी CBI इंक्वायरी भी करवाई, तुसी सुप्रीम कोर्ट में केस भी लै गए, तुसी जस्टिस पानदान कमीशन भी इहदे विच अपॉइंट कीता जी सारे एपीसोड की इंक्वायरी आज तक पूरी नहीं करवाई गई। इसे सिर्फ इंक्वायरी वो की गई जी 5 आदमी मारे गए जो 36 सिख मारे गए ने उसके ऊपर कोई ऐसी इंक्वायरी नहीं हुई। जबकि पंजाब तो एक ह्यूमन राइट्स ऑर्गेनाइजेशन सी जस्टिस अजीत सिंह बैन सन और लैफ्टिनेंट जनरल करतार सिंह गिल सीगे वो आए तो उन्होंने एक फारो इंक्वायरी की उसे छठी सिंहपुरा जी ते उन्होंने जड़े एविडेंस हासिल किए तो उस साबित होया कि ये साबित होया कि एदे विच कोई एजेंसी इन्वॉल्व थी और उस तो बाद भी फिर भी सरकार ने ना हिंद सरकार ते ना सरकार जम्मू कश्मीर ने उसके ऊपर कोई सोच विचार किया ते ना पब्लिक विच वो गल रखने की कोशिश की। इस तो बाद इन्होंने यही कोशिश की कि स्लोली फिजल आउट हो जाएगा जिस तरह 84 के केस हुए आज इतने साल हो गए कोई गल नहीं हो रही। इस तरह छठी सिंहपुरा का जो मामला है वो आहिस्ता आहिस्ता कूल होता गया। पर असी कश्मीर के सिख जड़े रहने वाले हाँ और खास तौर से सिख कोऑर्डिनेशन कमेटी APSCC बिल्कुल हर साल इस मौके के ऊपर एक आवाज चुकती है कि असी एक फ्रेश इंक्वायरी चाहते हाँ ताकि सिखों के दिल के जो शक और शुबा है वो दूर हो सके। असी किसी पे इल्जाम नहीं लगाते कि भाई कौन जिम्मेवार ने इस किलिंग दे, लेकिन सरकार की ये जिम्मेवारी है कि वो पब्लिक दे इस ख्वाहिश को पूरा करे कि भाई एक नॉन पार्शल इंक्वायरी जी है वो इसकी होए। असी हमेशा डिमांड करते रहेंगे, अज भी कहने हैं कि भाई वो इंक्वायरी सानू चाहिए है और इंक्वायरी की डिमांड जी हमेशा बनी रहेगी। जी रैना साहब इस सारे पार्ट ਨੂੰ ਜਿਵੇਂ ਤੁਸੀਂ ਦੱਸਿਆ ਵੀ ਵਾਪਰਿਆ ਕੀ ਸੀ ਤੇ ਕਿਵੇਂ ਵਾਪਰਿਆ, ਕਿਵੇਂ ਜਿਹੜਾ ਕਤਲੇਆਮ ਹੈ ਉਹ ਕੀਤਾ ਗਿਆ ਸਿੱਖਾਂ ਦਾ ਤੇ ਬਾਅਦ ਦੇ ਵਿੱਚ ਬੇਦੋਸ਼ੇ ਜਿਹੜੇ ਪਥਰੀਬਲ ਤੋਂ ਨੌਜਵਾਨ ਚੁੱਕ ਕੇ ਮਾਰੇ ਗਏ ਆ। ਪਰ ਇਹਦੀ ਜੇ ਰੀਜ਼ਨਿੰਗ ਦੇਖਣੀ ਹੋਵੇ ਬਿਹਾਈਂਡ ਦੇਖਣਾ ਹੋਵੇ ਇਹਦੇ ਵੀ ਚੱਲ ਕੀ ਰਿਹਾ ਸੀ ਤੇ ਇਹਦਾ ਕਾਰਨ ਕੀ ਸੀ, ਕੀ ਸਮਝਦੇ ਹੋ ਵੀ ਉਸ ਟਾਈਮ ਦੇ ਉੱਤੇ ਜਦੋਂ ਬਿਲ ਕਲਿੰਟਨ ਉੱਥੇ ਭਾਰਤ ਦੀ ਫੇਰੀ ਉਹਨਾਂ ਦੀ ਹੁੰਦੀ ਹੈ, ਭਾਰਤ ਪਾਕਿਸਤਾਨ ਦੇ ਜਿਹੜੇ ਆਪਸੀ ਸਬੰਧ ਹੈਗੇ ਆ ਉਹਨਾਂ ਨੂੰ ਵਿਗਾੜਨਾ ਇਹਦੇ ਇੱਕ ਰੂਪ ਦੇ ਵਿੱਚ ਸੀ ਜਾਂ ਇਹਦਾ ਬਲੇਮ ਪਾਕਿਸਤਾਨ ਦੇ ਉੱਤੇ ਪਾਉਣਾ ਇੱਕ ਕਾਰਨ ਸੀ,
ਜਾਂ ਹੈ ਕੀ ਸੀ ਐਗਜ਼ੈਕਟਲੀ ਜਦੋਂ ਅਸੀਂ ਇਹਦੇ ਰੀਜ਼ਨਸ ਦੇ ਵਿੱਚ ਨਜ਼ਰ ਮਾਰਦੇ ਆ, ਜਾਂ ਜਿਹੜਾ ਥੋੜ੍ਹਾ ਬਹੁਤਾ ਉੱਥੇ ਰਹਿੰਦਿਆਂ ਤੁਸੀਂ ਦੇਖਿਆ ਸਮਝਿਆ, ਜਾਂ ਜਿਹੜਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦਾ ਕਮਿਸ਼ਨ ਉੱਥੇ ਪਹੁੰਚਿਆ ਉਹਦੇ ਵਿੱਚ ਕੋਈ ਇਸ ਬਾਬਤ ਕੋਈ ਜਾਣਕਾਰੀ ਜਾਂ ਕੋਈ ਗੱਲ ਸਾਹਮਣੇ ਆਈ ਹੋਵੇ? नहीं, गल तो बड़ी साफ है, क्योंकि ऐसे सारे मसले ਜਿਹੜੇ ਹੁੰਦੇ ਨੇ ਉਹ ਪੋਲੀਟੀਕਲ ਇੰਟਰਸਟ ਨਾਲ ਹੀ ਹੁੰਦੇ ਨੇ, क्योंकि ਇੱਥੇ ਸਾਡੇ बहुत सारे एजेंसियों ਦਾ रोल है। मैं नहीं कहता कि एक खाली किसी हिंदुस्तान की एजेंसी ने किया है, कि पाकिस्तान की एजेंसी भी हो सकती है, पर एक शक जो बनया है लोगों के विच, पर हिंद सरकार ਨੂੰ ਕੀ प्रॉब्लम है कि ਉਹ ਇਨਕੁਆਇਰੀ क्यों नहीं करवाती? अगर इनकुआयरी करवाए तो सिखों के दिल के विच ਇਹ ਜਿਹੜੇ खदशात ने, ਜਿਹੜੇ एक उंगली उठती है भाई एक करोड़ वाले को ने, इंक्वायरी क्यों नहीं हो रही? इंक्वायरी उन्होंने सिर्फ केवल वो जो 5 लोग इनोसेंट मारे गए, ਉਹਦੇ ਵਿੱਚ ਵੀ ਜਿਹੜੇ ਲੋਕ ਇਕੱਠੇ ਹੋਏ, ਜਿਹੜੇ ਉਸ ਪਿੰਡਾਂ ਦੇ ਸਾਰੇ ਪਾਸੇ ਮੈਜੋਰਟੀ ਮੁਸਲਿਮ, ਉਹਨਾਂ ਦੀ ਗੱਲ ਸੁਣਿਆ ਗਿਆ, ਲੇਕਿਨ ਸਿੱਖ ਮਾਈਨੋਰਿਟੀ ਦੀ ਗੱਲ ਨਹੀਂ ਸੁਣੀ ਗਈ ਕਿ ਭਈ ਅਸੀਂ ਕਹਿ ਰਹੇ ਹਾਂ ਕਿ ਭਈ ਤੁਸੀਂ ਫਰੈਸ਼ ਇਨਕੁਆਇਰੀ ਕਰਵਾਓ। ਹੁਣ ਤੇ ਆਸਤਾ ਆਸਤਾ ਕਈ ਐਸੇ ਜਿਹੜੇ ਐਵੀਡੈਂਸ ਨੇ ਉਹ ਖਤਮ ਹੋ ਜਾਣਗੇ। ਪਰ ਇਹ ਹੈ ਕਿ CBI ਜਿਹੜੀ ਇਨਕੁਆਇਰੀ ਹੋਈ ਉਸ ਵਕਤ ਇੱਕ ਐਡਵੋਕੇਟ ਬਾਹਰ ਸੁਪਰੀਮ ਕੋਰਟ ਵਿੱਚ ਮੇਰੀ ਵੀ ਉਸ ਨਾਲ ਗੱਲ ਹੋਈ ਸੀ ਉਸ ਵੇਲੇ, ਉਹਨੇ ਸਾਫ਼ ਕਿਹਾ, ਉਹਨੇ ਕਿਹਾ ਇਹ ਬੜਾ ਕਲੀਅਰ ਕੇਸ ਹੈ। बट ये है कि सिखों के विच एक लीडरशिप की एक प्रेशर नहीं है, और इस प्रेशर को सरकार जी है वो बिल्कुल फिजल आउट करने की कोशिश करती है। अगर ये प्रेशर बनया रहे तो किसी वक्त भी साबित हो जाएगा ये एक साजिश थी, एक कोई ऐसा नहीं थीगा, एक कोल्ड ब्लड मर्डर थीगा सिखों का। पर यह है कि सिर्फ माइनॉरिटी है तो आवाज इसी जरिए दब के रह जाती है, पर इतने लोगों को पूरा पता है। ਜਿਵੇਂ ਤੁਸੀਂ ਸਾਜ਼ਿਸ਼ ਦੀ ਗੱਲ ਕਰਦੇ ਹੋ ਤੇ ਸਾਜ਼ਿਸ਼ ਦਾ ਰੀਜ਼ਨ ਕੀ ਸੀ, ਸਾਜ਼ਿਸ਼ ਦੇ ਪਿੱਛੇ ਕੀ ਸੀ, ਸਾਜ਼ਿਸ਼ ਕਰਨ ਦਾ ਕਾਰਨ ਕੀ ਸੀ? देखो जी, ये कश्मीर का मसला जरा है इतने एक लड़ाई जी हिंदुस्तान पाकिस्तान की पिछले 1947 तो चल रही है, पर इस जरा इतने का मेजॉरिटी है मुस्लिम वो भी पिछया जा रहे हैं, इतने मुस्लिम मेजॉरिटी नौजवान भी पिछया जा रहे हैं, 80 माइनॉरिटी जैसी कि मुजरा ही। पर यह है कि ये बिल्कुल एक साजिश थी कि इंटरनेशनल लेवल की जी उस वेले रची गई, लेकिन वह मोहरा जरा बने वो सिख माइनॉरिटी बनी, ताकि इतने हालात को एक बदनाम करन दे उस माहौल दे पेश किया जाए, जो साफ गल है। पर मैं इस चीज को फिर भी अगे कहना साफ कि असं नहीं कहते कि भाई किसने ये काम किया है। जे अगर सरकार अजे भी दोबारा इससे इंक्वायरी करवाए, जुडिशियल इंक्वायरी करवाए, इम्पार्शियल इंक्वायरी करवाए, मतलब पार्लियामेंटरी इंक्वायरी करवाए, ताकि सिखों की एक जी 20 साल की डिमांड है इसी उसमें किस तरह किनारा कर दोगे? क्योंकि लिखन वाले हिस्टोरियन ये गल्लां हमेशा साफ रखेंगे कि भाई एक पोलिटिकल हालात इतने एक सॉल्यूशन देने लई सिखा जिहड़े वो मारे गए ने, पर उन्होंने फैमिलियों और वो जो 5 लोग मारे गए बेचारे जो इनोसेंट सीगे उन्होंने भी जस्टिस नहीं मिली। ये सारा केस जो रिफ्यूजल आउट करा दिता गया, पर असी इसकी इंक्वायरी की डिमांड हमेशा करते रहेंगे। और हर बंदे को पता है जम्मू कश्मीर में, पूरे हिंदुस्तान के लोगों को पता है कि भाई इसके पीछे कौन लोग सन, की मुद्दा सी। तो इस करके वो बेचारियां जिन्हें फैमिलियां 36 सिखा दियां और कई मुश्किल हालात में उन्होंने बाग बगीचे सन उत्ते उन्होंने अटेंड करने वाले कोई मर्द नहीं रहे उत्ते, उन्होंने कहानी बड़ी खराब हुई। हालांकि काफी लोगों ने उन्होंने हेल्प की है और रीबिल्ड हो गए ने बच्चे, उन्होंने बेटियां वगैरह, लेकिन बच्चा उस गांव में कोई नहीं रहा। मतलब मेल मेंबर उन्होंने छोटे से लैके बड़े तक सारे बाहर इस करके अजे भी उसे लोग आते हैं जाने में रिसर्च कर जाते हैं, पर इंक्वायरी जी है वो बड़ी जरूरत है। इस तरह का प्रेशर अगर बनया रहे पूरे देश वालों प्रदेश वालों और बाकी सिखा वालों हिंदुस्तान के बाकी इलाके वालों भी, एक माइनॉरिटी के नाल जस्टिस जी है वो हो सकती है। पर मैनू लगता नहीं कि भाई जस्टिस पार्लियामेंट कमीशन तो बाद CBI इंक्वायरी तो बाद सुप्रीम कोर्ट तो बाद कुछ होर साबित करने रह गया है कि भाई ये कौन लोग इन्वॉल्व हैं। पर टाइम जो है निकलता जा रहा है, पर अभी फिर भी कहते हैं कि भाई सानू जस्टिस को सिखा
ਕਸ਼ਮੀਰ ਦੇ ਸਿੱਖਾਂ ਨੂੰ ਜਸਟਿਸ ਦਿਓ। ਇਹ ਦੱਸੋ ਕਿ ਬਈ ਕੌਣ ਲੋਕ ਸਨ ਜਿਨ੍ਹਾਂ ਨੇ ਸਾਡੇ ਨਾਲ ਇਹ ਇੱਕ ਕੋਲਡ ਬਲੱਡਡ ਮਰਡਰ ਜਿਹੜਾ ਕੀਤਾ ਹੈ ਔਰ ਭੁੱਲ ਗਏ ਔਰ ਭੁੱਲ ਰਹੇ ਐਸਾ ਜੀ ਬਿਲਕੁਲ। ਰੈਣਾ ਸਾਹਿਬ, ਮੈਂ ਜ਼ਰੂਰ ਇਹ ਵੀ ਇੱਕ ਪਾਰਟ ਇਹਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਤੇ ਕਸ਼ਮੀਰੀ ਪੰਡਿਤਸ ਦਾ ਜਿਹੜਾ ਇਸ਼ੂ ਸੀ ਉਹ ਬੜੇ ਵੱਡੇ ਲੈਵਲ ਤੇ ਉਛਾਲਿਆ ਗਿਆ ਸੀ, ਤੇ ਕੀ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਵੀ ਸਿੱਖਾਂ ਨੂੰ ਟਾਰਗੇਟ ਇਸ ਲਈ ਬਣਾਇਆ ਗਿਆ ਵੀ ਜਿਹੜੇ ਸਿੱਖ ਨੇ ਉਹ ਕਸ਼ਮੀਰ ਛੱਡ ਕੇ ਇੱਥੋਂ ਬਾਹਰ ਭੱਜਣ ਤੇ ਉਹਨਾਂ ਨੂੰ ਵੀ ਕਸ਼ਮੀਰੀ ਪੰਡਤਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਤੇ ਫਿਰ ਉਹੀ ਸਾਰਾ ਮਿਲੀਟੈਂਸੀ ਦੇ ਉੱਤੇ ਬਲੇਮ, ਪਾਕਿਸਤਾਨ ਦੇ ਉੱਤੇ ਬਲੇਮ ਤੇ ਜਿਹੜੇ ਮੁਸਲਮਾਨ ਮੈਜੋਰਿਟੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਉੱਤੇ ਬਲੇਮ ਪਾਇਆ ਜਾਵੇ ਇਹਦਾ? ਮੈਂ ਦੇਖੀ ਸੀ, ਮੈਂ ਤੁਹਾਨੂੰ ਬੜੀ ਗੱਲ ਸਫਾਈ ਨਾਲ ਕਹਿ ਦਵਾਂ ਕਿ ਕਸ਼ਮੀਰ ਦਾ ਮੁਸਲਿਮ ਜਿਹੜਾ ਹੈਗਾ ਉਹ ਬਿਲਕੁਲ ਕ੍ਰਿਮੀਨਲ ਨਹੀਂ ਹੈ। ਇੱਥੇ ਅਗਰ ਕ੍ਰਿਮੀਨਲ ਕੋਈ ਹੁੰਦਾ ਵੀ ਹੈ ਪਾਕਿਸਤਾਨ ਦੇ ਤਹਿਤ ਹੁੰਦਾ ਹੈ। ਅਜੇ ਅਸੀਂ ਇੱਥੇ ਪੂਰੇ 30 ਸਾਲ ਹੋ ਗਏ ਨੇ, ਇਤਨੇ ਹਾਲਾਤ ਖਰਾਬ ਹੋਏ, ਪਰ ਕਸ਼ਮੀਰ ਦੇ ਮੁਸਲਿਮ ਨੇ ਕਦੀ ਐਸੀ ਕੋਈ ਗੱਲ ਨਹੀਂ ਕੀਤੀ ਜਿਸਦਾ ਇਹ ਸਾਬਤ ਹੋ ਸਕੇ ਕਿ ਕਸ਼ਮੀਰ ਦਾ ਮੁਸਲਿਮ ਕ੍ਰਿਮੀਨਲ ਹੈ। ਤੁਸੀਂ ਦੇਖੋ ਕਿ ਹਰ ਸਾਲ ਇੱਥੇ 50-60 ਲੱਖ ਟੂਰਿਸਟ ਆਉਂਦਾ ਹੈ ਕਸ਼ਮੀਰ ਦੇ ਵਿੱਚ। ਤੁਸੀਂ ਅੱਜ ਤੱਕ ਵਰਲਡ ਵਿੱਚ ਮੈਂ ਇਹ ਦਾਵਾ ਕਰਦਾ ਕਿ ਵਰਲਡ ਵਿੱਚ ਕਿਸੇ ਵੀ ਟੂਰਿਸਟ ਨੂੰ ਜਿੱਥੇ ਜਿਹੜਾ ਕਸ਼ਮੀਰ ਗਿਆ ਹੈ ਜੀ, ਅਗਰ ਉਹ ਇਹ ਕਹਿੰਦੇ ਕਿ ਕਸ਼ਮੀਰ ਦਾ ਮੁਸਲਿਮ ਜਿਹੜਾ ਕ੍ਰਿਮੀਨਲ ਹੈ ਤਾਂ ਮੈਂ ਕਹਾਂਗਾ ਹਾਂਜੀ ਜਿਹੜੇ ਇਲਜ਼ਾਮ ਕਸ਼ਮੀਰ ਦੇ ਉੱਪਰ ਲੱਗਦੇ ਨੇ ਉਹ ਸਹੀ ਨੇ। ਲੇਕਿਨ ਇੱਕ ਵਾਹਿਦ ਜਿਹੜੀ ਮਾਈਨੋਰਿਟੀ ਹੈ ਸਾਡੀ ਇੱਥੇ ਜਿਹੜੀ ਕਸ਼ਮੀਰੀ ਪੰਡਤ ਛੱਡ ਕੇ ਚਲੇ ਗਈ, ਕਿਉਂਕਿ ਉਹਨੂੰ ਪੂਰੇ ਹਿੰਦੁਸਤਾਨ ਵਿੱਚ ਕਿਹਾ ਕਿ ਬਈ ਸਿੱਖ ਉੱਤੇ ਬੈਠੇ ਦਾ ਹੈ, ਹਿੰਦੂ ਉੱਤੇ ਬੈਠੇ ਦਾ ਹੈ, ਤੇ ਤੁਸੀਂ ਕਿਉਂ ਛੱਡ ਕੇ ਆ ਗਏ? ਤੇ ਸਵਾਲ ਇਹ ਪੈਦਾ ਹੋਇਆ ਕਿ ਉਹ ਲੋਕ ਥੋੜੇ ਬਹੁਤ ਪੜ੍ਹੇ ਲਿਖੇ ਸਨ, ਉਹਨਾਂ ਨੇ ਵੀ ਇੱਕ ਸਾਜ਼ਿਸ਼ ਕਈ ਲੋਕਾਂ ਨੂੰ ਬਦਨਾਮ ਕੀਤਾ ਕਸ਼ਮੀਰ ਨੂੰ ਕਿ ਉਹ ਕ੍ਰਿਮੀਨਲ ਹੈ। ਪਰ ਗੱਲ ਸਵਾਲ ਹੈ ਕਿ ਕਸ਼ਮੀਰ ਨੂੰ ਕ੍ਰਿਮੀਨਲ ਕਿੱਥੇ ਹੈਗਾ? ਜਦ ਕਿ ਇੱਥੇ ਅਮਰਨਾਥ ਯਾਤਰਾ ਹਰ ਸਾਲ 2-3 ਲੱਖ ਉਹ ਲੋਕ ਵੀ ਆਉਂਦੇ ਨੇ ਜੀ, ਤੇ ਜਿਹੜਾ ਯਾਤਰੀ ਹੈ ਉਹਨੂੰ ਮੁਸਲਿਮ ਆਪਣੇ ਮੋਢੇ ਤੇ ਚੁੱਕ ਕੇ ਉਹ ਉੱਪਰ ਯਾਤਰਾ ਕਰਵਾਉਂਦਾ ਹੈ, ਤੇ ਜਿਸ ਘੋੜੇ ਤੇ ਚੜ ਕੇ ਜਾਂਦਾ ਉਹਦੀ ਰੱਸੀ ਵੀ ਕਸ਼ਮੀਰੀ ਮੁਸਲਿਮ ਕੋਲ ਹੁੰਦੀ ਹੈ। ਮੈਨੂੰ ਇਹ ਦੱਸੋ ਕਿ ਅਗਰ ਇਹ ਕ੍ਰਿਮੀਨਲ ਹੁੰਦਾ ਕਿ ਇੱਥੇ ਟੂਰਿਸਟ ਆਉਂਦਾ? ਬਿਲਕੁਲ ਨਹੀਂ ਆਉਂਦਾ। ਪੂਰਾ ਟੂਰਿਸਟ ਇੱਥੇ ਇਸ ਮਿਲੀਟੈਂਸੀ 30 ਸਾਲ ਦੇ ਵਿੱਚ ਵੀ ਬਰਾਬਰ ਆਉਂਦਾ ਰਿਹਾ, ਯਾਤਰਾ ਬਰਾਬਰ ਚੱਲਦੀ ਰਹੀ ਹੈ। ਪਰ ਇਹ ਪੋਲੀਟੀਕਲ ਇੱਕ ਇਸ਼ੂ ਹੈ ਜਿਹੜਾ ਜੰਮੂ ਕਸ਼ਮੀਰ ਦਾ, ਇਸ ਨੂੰ ਮਤਲਬ ਹਾਟ ਸਪਾਟ ਰੱਖਣ ਲਈ ਐਸੀ ਸਾਜ਼ਿਸ਼ਾਂ ਜਿਹੜੀਆਂ ਵਿੱਚ ਜਾਂਦੀ ਨੇ, ਪਰ ਮੇਰਾ ਉਸ ਤੋਂ ਉੱਪਰ ਮੈਂ ਨਹੀਂ ਜਾਣਦਾ। ਪਰ ਮੇਰਾ ਮਤਲਬ ਜਿਹੜਾ ਇਹ ਹੈ ਕਿ ਸਿੱਖਾਂ ਦੇ ਨਾਲ ਇੱਕ ਜਸਟਿਸ ਕੀਤੀ ਜਾਏ ਜਿਹੜੀ ਇਹਨਾਂ ਦੇ ਨਾਲ ਇਨਜਸਟਿਸ ਹੋਈ ਹੈ ਇਹ ਛੱਤੀ ਸਿੰਘਪੁਰਾ ਦੇ ਵਿੱਚ, ਇਹ ਅਸੀਂ ਡਿਮਾਂਡ ਕਰਦੇ ਹਾਂ ਕਿ ਇੱਕ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ। ਜੀ ਬਿਲਕੁਲ। ਰੈਣਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਰਦਾਰ ਜਗਮੋਹਨ ਸਿੰਘ ਰੈਣਾ, ਜਿਹੜੇ ਕਿ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਕਸ਼ਮੀਰ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਸੀ, ਤੇ ਜਿਹੜਾ ਚਿੱਠੀ ਸਿੰਘਪੁਰਾ ਦਾ ਜਿਹੜਾ ਇਹ ਵਾਕਿਆ, ਜਿਹੜਾ ਇਹ ਕਤਲੇਆਮ ਢਾਹਿਆ ਗਿਆ, ਕਤਲੇਆਮ ਕੀਤਾ ਗਿਆ ਸਿੱਖਾਂ ਦਾ, ਉਸ ਬਾਬਤ ਵਧੇਰੇ ਤੇ ਡੀਟੇਲ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੀ ਹੋਇਆ ਤੇ ਕਿਵੇਂ ਹੋਇਆ। ਤੇ ਨਾਲ ਹੀ ਨਾਲ ਬਾਰ-ਬਾਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਨਸਾਫ ਦੀ ਉਮੀਦ ਤੇ ਨਹੀਂ, ਪਰ ਅਸੀਂ ਕਸ਼ਮੀਰ ਦੇ ਜਿਹੜੇ ਸਿੱਖ ਹੈਗੇ ਆ ਇੱਕ ਬੇਬਸੀ ਦੇ ਦੌਰ ਦੇ ਵਿੱਚੋਂ ਇੱਕ ਉਮੀਦ ਤੇ ਇੱਕ ਗੁਹਾਰ ਹੀ ਲਾ ਸਕਦੇ ਹਾਂ ਕਿ ਇਨਸਾਫ, ਇੱਕ ਇਨਕੁਆਇਰੀ ਕਰਵਾਈ ਜਾਵੇ, ਜਿਹਦੀ ਉਮੀਦ ਤਾਂ ਨਹੀਂ ਹੈਗੀ ਪਰ ਉਹ ਹੁਣ ਕਰਨ ਵੀ ਤੇ ਕੀ ਕਰਨ। ਸੋ ਇਹ ਇੱਕ ਮਾਹੌਲ ਹੈ ਕਸ਼ਮੀਰ ਦਾ ਇਸ ਵਕਤ ਜੋ ਸਾਡੇ ਸਾਹਮਣੇ, ਸਾਨੂੰ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ। ਤੇ ਨਾਲ ਹੀ ਨਾਲ 20 ਸਾਲ ਪਹਿਲਾਂ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਸੀ, ਜਿਹੜਾ ਕਤਲੇਆਮ ਕੀਤਾ ਗਿਆ ਸੀ, ਤੇ ਫਿਰ ਬਲੇਮ ਗੇਮ, ਇਨਕੁਆਇਰੀਆਂ ਦੀਆਂ ਕਮਿਸ਼ਨ ਬਣਾਉਣੇ, ਸੁਪਰੀਮ ਕੋਰਟ ਤੱਕ ਜਾਣਾ, ਪਰ ਉਹਦੇ ਚੋਂ ਨਿਕਲਣਾ ਕੁਛ ਨਾ। ਇਹਦੇ ਪਿੱਛੇ ਕਈ ਜਿਹੜੇ ਸਵਾਲ ਨੇ ਉਹ ਅੱਜ ਵੀ ਖੜੇ ਆ, ਜਿਨ੍ਹਾਂ ਦੇ ਉੱਤੇ ਇਸ਼ਾਰੇ ਜ਼ਰੂਰ ਕੀਤੇ ਜਾਂਦੇ ਆ, ਜਿਨ੍ਹਾਂ ਦੇ ਉੱਤੇ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ। ਇਹਦੇ ਪਿੱਛੇ ਏਜੰਸੀਆਂ ਦਾ ਹੱਥ ਦਰਸਾਇਆ ਜਾਂਦਾ ਹੈ, ਸੁਰੱਖਿਆ ਏਜੰਸੀਆਂ ਦਾ, ਤੇ ਨਾਲ ਹੀ ਨਾਲ ਜਿਹੜੀ ਫੌਜ ਹੈਗੀ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ, ਉਹ ਹਮੇਸ਼ਾ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ, ਪਰ ਇਨਕੁਆਇਰੀ ਨਾਂ ਦੀ ਚੀਜ਼ ਜਾਂ ਇਨਸਾਫ ਨਾਂ ਦੀ ਚੀਜ਼ ਉੱਥੋਂ ਨਹੀਂ ਨਿਕਲ ਕੇ ਹਜੇ ਤੱਕ ਸਾਹਮਣੇ ਆਈ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜ਼ਰੂਰ ਜਾਂਦੇ ਜਾਂਦੇ ਮੈਂ ਬੇਨਤੀ ਕਰਨਾ ਚਾਹੂੰਗਾ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ
ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।